ਦਰਸ਼ਕੋ ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਅਖੀਰਲੇ ਸੈਗਮੈਂਟ ਦੇ ਵਿੱਚ ਆਪਾਂ ਜਿਸ ਤਰ੍ਹਾਂ ਕਿ ਸਾਡੇ ਮੱਧ ਪ੍ਰਦੇਸ਼ ਤੋਂ ਸਾਡੇ ਵਿਊਅਰ ਜਿਹੜੇ ਨੇ ਉਹ ਵੱਲੋਂ ਪੁੱਛਿਆ ਗਿਆ ਹੈ ਕਿ ਖਾਲਿਸਤਾਨ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਚਾਰ ਕਰਨ ਲਈ ਜਿਹੜੇ ਕੀ ਕਦਮ ਚੁੱਕੇ ਜਾਣੇ ਚਾਹੀਦੇ ਨੇ, ਇਹ ਸਾਨੂੰ ਲਿਖਤ ਵਸੂਲ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸਾਂਝੇ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ ਅਸੀਂ ਪਿਛਲੇ ਕੁਝ ਪੀਰੀਅਡ ਤੋਂ ਇਹ ਕੋਸ਼ਿਸ਼ ਕਰਦੇ ਹਾਂ ਕਾਮੈਂਟਸ ਤਾਂ ਜਿਹੜੇ ਹੁੰਦੇ ਨੇ ਉਹਨਾਂ ਦੇ ਉੱਤੇ ਅਸੀਂ ਕੋਈ ਨਾ ਕੋਈ ਜਦੋਂ ਸੈਗਮੈਂਟ ਕਰਦੇ ਹਾਂ ਤੇ ਉਸ ਨੂੰ ਅਸੀਂ ਵਿਦਆਊਟ ਨੇਮਿੰਗ ਦਾ ਪਰਸਨ ਜਿਹਦਾ ਕਾਮੈਂਟ ਹੈ ਉਹਨੂੰ ਐਕੋਮੋਡੇਟ ਕਰਦੇ ਹਾਂ। ਪਰ ਜਿਹੜੀਆਂ ਇੰਡੀਪੈਂਡੈਂਟ ਲੈਟਰਸ ਫਾਰਮ 'ਚ ਸਾਡੇ ਤੱਕ SOS@tv84.tv ਦੇ ਉੱਤੇ ਚਿੱਠੀਆਂ ਆਉਂਦੀਆਂ ਨੇ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵੀ ਅਸੀਂ ਪ੍ਰੋਗਰਾਮ 'ਚ ਐਡਜਸਟ ਕਰੀਏ। ਔਰ ਪਿਛਲੇ ਹਫਤੇ ਸਾਨੂੰ ਬਾਜ ਸਿੰਘ ਜਿਨ੍ਹਾਂ ਨੇ ਆਪਣੇ ਨਾਂ ਦੇ ਨਾਲ ਸਲੇਵ ਆਫ ਸਲੇਵਸ ਆਫ ਗੁਰੂ ਨਾਨਕ ਦੇਵ ਜੀ ਲਿਖਿਆ, ਉਹਨਾਂ ਨੂੰ ਜਿਹੜਾ ਉਸ ਨੂੰ ਅਸੀਂ ਡਿਸਕਸ ਕਰਦੇ ਹਾਂ। ਉਹਨਾਂ ਨੇ ਕਿਹਾ ਕਿ ਸਰ ਆਈ ਐਮ ਫਰੋਮ ਮੱਧ ਪ੍ਰਦੇਸ਼ ਐਂਡ ਏ ਗਵਰਨਮੈਂਟ ਸਰਵੈਂਟ ਬਟ ਬਾਈ ਗੁਰੂਜ਼ ਗ੍ਰੇਸ ਆਈ ਐਮ ਓਪਨਲੀ ਟਾਕਿੰਗ ਅਬਾਊਟ ਖਾਲਿਸਤਾਨ। ਕਿ ਮੈਂ ਮੱਧ ਪ੍ਰਦੇਸ਼ ਤੋਂ ਹਾਂ, ਸਰਕਾਰੀ ਨੌਕਰੀ ਕਰਦਾ, ਪਰ ਮੈਂ ਖੁੱਲ੍ਹ ਕੇ ਖਾਲਿਸਤਾਨ ਦੀ ਗੱਲ ਕਰਦਾ। ਹੀਅਰ ਆਰ ਸਰਟਨ ਕੁਐਸਚਨਸ ਵਿਚ ਆਰ ਇਵੋਲਵਿੰਗ ਅਰਾਊਂਡ ਮਾਈ ਹੈਡ। ਹੁਣ ਇਹ ਅੰਗਰੇਜ਼ੀ ਉਹਨਾਂ ਨੇ ਇਹ ਕੀਤੀ ਵੀ ਸਿਰ ਦੇ ਵਿੱਚ ਘੁੰਮ ਰਿਹਾ, ਮਾਈ ਹੈਡ ਇਜ਼ ਸਰਕਲਿੰਗ ਐਂਡ ਸਰਕਲਿੰਗ, ਚੱਕਰ ਖਾ ਰਿਹਾ। ਨਹੀਂ, ਬੜੀ ਖੂਬਸੂਰਤ ਪਾਰਟ ਹੈ, ਉਹਨਾਂ ਨੇ ਆਪਣੀ ਗੱਲ ਤਾਂ ਸਮਝਾ ਦਿੱਤੀ। ਪਹਿਲਾ ਹੈ ਕਿ ਵਾਟ ਸਟੈਪ ਸ਼ੁੱਡ ਆਈ ਟੇਕ ਇਨ ਆਰਡਰ ਟੂ ਪ੍ਰੀਚ ਖਾਲਿਸਤਾਨ ਮੋਰ ਇਫੈਕਟਿਵਲੀ। ਉਹਨਾਂ ਨੇ ਆਪਣੇ ਲਈ ਪੁੱਛਿਆ ਕਿ ਮੈਂ ਖਾਲਿਸਤਾਨ ਦਾ ਪ੍ਰਚਾਰ ਕਰਨ ਦੇ ਲਈ ਕਿਹੜੇ ਕਦਮ ਚੁੱਕਾਂ। ਬਾਜ ਸਿੰਘ ਜੀ, ਅਸੀਂ ਤੁਹਾਨੂੰ ਇਹੀ ਪਹਿਲਾਂ ਤਾਂ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਇਸ ਪਾਸੇ ਤੁਰੇ ਹੋ, ਸਿੱਖੀ ਮੰਡਲ 'ਚ ਆਏ, ਸਿੱਖੀ 'ਚੋਂ ਵੀ ਤੁਸੀਂ ਖਾਲਿਸਤਾਨ ਦੇ ਹਮਾਇਤੀ ਹੋ। ਅਸੀਂ ਸਮਝਦੇ ਹਾਂ ਵੀ ਜਿਵੇਂ ਜਿਹਨਾਂ ਹਾਲਾਤਾਂ 'ਚ ਤੁਸੀਂ ਮੱਧ ਪ੍ਰਦੇਸ਼ 'ਚ ਰਹਿੰਦੇ ਹੋ, ਆਪਣਾ ਪਰਿਵਾਰ ਵੀ ਪਾਲਦੇ ਹੋਵੋਗੇ, ਇਸ ਵੇਲੇ ਆਪਣੇ ਆਪ ਨੂੰ ਇਹੀ ਵੱਧ ਤੋਂ ਵੱਧ ਜਾਣੋ, ਸੱਚਾਈ ਬਾਰੇ ਜਾਣੋ, ਆਪਣੇ ਇਮੀਡੀਏਟ ਫੈਮਿਲੀ ਨੂੰ, ਆਪਣੀ ਐਕਸਟੈਂਡਡ ਫੈਮਿਲੀ ਨੂੰ ਜਾਂ ਉਹਨਾਂ ਦੇ ਨਾਲ ਉਹਨਾਂ ਨੂੰ ਸਮਝਾਓ ਕਿ ਭਾਈ ਇਹ ਕੋਈ ਨਫ਼ਰਤ ਵਾਲੀ ਚੀਜ਼ ਨਹੀਂ, ਇਹ ਤਾਂ ਇੱਕ ਉਹ ਕਨਸੈਪਟ ਹੈ ਜਿਹੜਾ ਅਲਟੀਮੇਟਲੀ ਕੁੱਲ ਦੁਨੀਆ ਦੇ ਭਲੇ ਦੇ ਲਈ ਹੈ। ਯੂਨੀਵਰਸਲਿਜ਼ਮ ਹੈ ਸਿੱਖੀ ਦੇ ਵਿੱਚ, ਔਰ ਖਾਲਸਾ ਰਾਜ ਦਾ ਮਾਡਲ ਜਿਹੜਾ ਹੈ ਉਸ ਜਸਟਿਸ ਜਿਸ ਬਾਰੇ ਅਸੀਂ ਜਦੋਂ ਭਗਤ ਰਵਿਦਾਸ ਜੀ ਦਾ ਇਹ ਸ਼ਬਦ ਪੜ੍ਹਦੇ ਹਾਂ, ਬੇਗਮਪੁਰਾ ਸ਼ਹਿਰ ਕੋ ਨਾਓ ਦੁੱਖ ਅੰਦੋ ਨਹੀਂ ਤੈ ਠਾਓ, ਨਾ ਤਸ਼ਵੀਸ਼ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੋਹੇ ਖੂਬ ਵਤਨ ਗਹਿ ਪਾਈ, ਊਹਾਂ ਖੈਰ ਸਦਾ ਮੇਰੇ ਭਾਈ, ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਾ ਸੇਮ 100 ਆਹੀ। ਕਿ ਇਹ ਉਹ ਪਾਤਸ਼ਾਹਤ ਹੈ ਜਿੱਥੇ ਦੂਜਾ ਤੇ ਤੀਜੇ ਦਰਜੇ ਦੇ ਸ਼ਹਿਰੀ ਨਹੀਂ, ਅਵਲ ਹੈ। ਦੋਮ ਨਾ ਸੇਮ ਇੱਕ ਸਾਰੇ ਨੇ। ਔਰ ਉਹ ਥਾਂ ਜਿੱਥੇ ਬੇਗਮਪੁਰਾ ਸ਼ਹਿਰ ਕੋ ਨਾ, ਜਿੱਥੇ ਗਮ ਨਹੀਂ ਹੈ, ਬੇਗਮ ਹੈ, ਉੱਥੇ ਦੁੱਖ ਅੰਦੋ ਜਿਹੜੇ ਤਸ਼ਵੀਸ਼ ਖਰਾਜ ਟੈਕਸ ਉਹਨਾਂ ਦਾ ਸਤਾਣਾ ਨਹੀਂ ਹੋਏਗਾ। ਔਰ ਉਸੇ ਨੂੰ ਹੀ ਗੁਰੂ ਅਰਜਨ ਪਾਤਸ਼ਾਹ ਨੇ ਫਰਮਾਇਆ, ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਏ ਨਾ ਕਿਸੇ ਰਿਆਣ ਦਾ, ਸਭ ਸੁਖਾਲੀ ਉੱਠਿਆ ਇਹ ਹੋਆ ਹਲੀਮੀ ਰਾਜਿਓ। ਸੋ ਤੁਸੀਂ ਬਾਣੀ ਦੇ ਨਾਲ, ਸਿਧਾਂਤ ਦੇ ਨਾਲ, ਇਨਸਾਨੀ ਕਦਰਾਂ ਕੀਮਤਾਂ ਨਾਲ ਜੁੜੋ ਔਰ ਇਹੀ ਆਪਣੀ ਇਮੀਡੀਏਟ ਐਕਸਟੈਂਡਡ ਫੈਮਿਲੀ ਨੂੰ ਸਮਝਾਓ। ਫਿਰ ਦੂਸਰਾ ਕਹਿੰਦੇ ਨੇ ਵਾਟ ਕਨਸੀਕੁਐਂਸਿਸ ਵਿਲ ਬੀ ਫੇਸਡ ਵਾਈਲ ਪ੍ਰੀਚਿੰਗ ਐਂਡ ਵਾਟ ਪ੍ਰੀਕਾਸ਼ਨਸ ਕੈਨ ਬੀ ਟੇਕਨ। ਕਿ ਇਸ ਦੇ ਨਤੀਜੇ ਕੀ ਹੋਣਗੇ। ਬਾਜ ਸਿੰਘ ਜੀ, ਹੁਣ ਜਦੋਂ ਇਸ ਪਾਸੇ ਪੈਰ ਧਰਨਾ ਹੈ ਤੇ ਨਤੀਜੇ ਤਾਂ ਕੁਝ ਵੀ ਹੋ ਸਕਦੇ ਨੇ, ਇਸ ਲਈ ਤੁਸੀਂ ਕੋਈ ਪਬਲਿਕਲੀ ਤੁਹਾਨੂੰ ਜਾ ਕੇ ਜਾਂ ਉਸ ਮਾਹੌਲ 'ਚ ਕੁਛ ਇਸ ਕਿਸਮ ਦਾ ਆਪਣੇ ਆਪ ਨੂੰ ਖਤਰੇ ਦੇ ਵਿੱਚ ਪਾਉਣ ਦੀ ਲੋੜ ਨਹੀਂ ਹੈ। ਔਰ ਇਹ ਜਿਹੜਾ ਹੈ ਤੀਸਰਾ ਉਹਨਾਂ ਨੇ ਕਿਹਾ ਕਿ ਇਫ ਗਵਰਨਮੈਂਟ ਇੰਟਰਫੀਅਰ ਔਰ ਟਰਾਈ ਟੂ ਹਾਰਮ ਮੀ ਇਨ ਐਨੀ ਵੇ will Khalistanis from Punjab or anywhere else in the world provide any protection or take care of my family, because 90% Sikhs living outside Punjab are not at all interested in Khalistan and also not supporting. ਹੁਣ ਬਾਜ ਸਿੰਘ ਜੀ, ਜੇ ਤੁਸੀਂ ਇਸ ਰਸਤੇ 'ਤੇ ਤੁਰਨਾ ਚਾਹੁੰਦੇ ਹੋ ਤੇ ਇਹ ਤੁਹਾਨੂੰ ਆਪਣੇ ਬਲਬੂਤੇ ਦੇ ਉੱਤੇ ਆਪਣੇ ਸਾਧਨ ਦੇਖ ਕੇ, ਜਿਸ ਨੂੰ ਗੁਰੂ ਸਾਹਿਬ ਦੀ ਤਾਕੀਦ ਹੈ ਕਿ ਜੈਸਾ ਵਿਤ ਤੈਸਾ ਹੋਏ ਵਰਤੇ, ਆਪਣਾ ਬਲ ਨਹੀਂ ਹਾਰੇ।
ਇਹ ਰਸਤਾ ਜਿਹੜਾ ਹੈ ਇਹ ਕੰਡਿਆਲਾ ਰਸਤਾ ਹੀ ਨਹੀਂ, ਇਹ ਸੂਲਾਂ ਦਾ ਰਸਤਾ ਹੈ। ਇਸ ਦੇ ਵਿੱਚ ਆਪਣੇ ਤਾਂ ਛੱਡਦੇ ਹੀ ਛੱਡਦੇ ਨੇ, ਸਰੀਰਕ ਫਾਈਨੈਂਸ਼ੀਅਲ ਹਰ ਕ੍ਰਾਈਸਿਸ ਚੋਂ ਗੁਜ਼ਰਨਾ ਪੈਂਦਾ, ਪਰ ਤੁਹਾਨੂੰ ਇਸ ਪਾਸੇ ਆਉਣ ਦੀ ਅਜੇ ਲੋੜ ਨਹੀਂ ਹੈ। ਤੁਸੀਂ ਆਪਣੇ ਜਦੋਂ ਇੱਕ ਵਕਤ ਆਏ ਜਦੋਂ ਤੁਹਾਡਾ ਪਰਿਵਾਰ ਤਿਆਰ ਹੁੰਦਾ ਹੈ ਔਰ ਤੁਸੀਂ ਆਲਟਰਨੇਟ ਆਰਥਿਕ ਸਾਧਨ ਵੀ ਪੈਦਾ ਕਰੋ ਕਿ ਜੇ ਤੁਸੀਂ ਕੱਲ੍ਹ ਨੂੰ ਫੁੱਲ ਸਕੇਲ ਜੰਪ ਕਰਨਾ ਚਾਹੁੰਦੇ ਹੋ ਇਸ ਤਹਿਰੀਕ ਦੇ ਵਿੱਚ, ਜਦੋਂ ਇਹ ਬਿਲਕੁਲ ਮਾਸਿਸ ਤੱਕ ਪਹੁੰਚਦੀ ਹੈ ਤੇ ਉਦੋਂ ਜਿਹੜੇ ਨੇ ਤੁਹਾਡਾ ਕਿਸੇ ਤੇ ਤਵੱਕੋ ਨਾ ਕਰੋ। ਕਿਸੇ ਜਥੇਬੰਦੀ ਨੇ ਕਿਸੇ ਇੱਥੇ ਵੀ ਕੋਈ ਤੁਹਾਡੇ ਲਈ ਇੱਕ ਅੱਧਾ ਬਿਆਨ ਦੇ ਦੇਗਾ, ਕੋਈ ਐਮਨੈਸਟੀ ਨੂੰ ਪੱਤਰ ਲਿਖ ਦੇਗਾ, ਲੇਕਿਨ ਤੁਸੀਂ ਦੇਖ ਰਹੇ ਹੋ ਕਿ 35 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦੀ ਸਿੰਘਾਂ ਦਾ ਕੀ ਹਾਲ ਹੈ, ਝੂਠੇ ਕੇਸਾਂ ਵਾਲਿਆਂ ਦਾ ਕੀ ਹਾਲ ਹੈ, ਲੈ ਦੇ ਕੇ ਟੱਬਰਾਂ ਵਾਲੇ ਹੀ ਜ਼ਮਾਨਤਾਂ ਕਰਵਾ ਰਹੇ ਹੁੰਦੇ ਨੇ। ਸੋ ਇਹ ਪਹਿਲਾਂ ਤੁਸੀਂ ਦੇਖ ਲਓ, ਆਪਣਾ ਪ੍ਰਬੰਧ ਕਰਕੇ, ਕਿਸੇ ਤੇ ਕੋਈ ਆਸ ਜਾਂ ਤਵੱਕੋ ਨਹੀਂ। ਫਿਰ ਉਹਨਾਂ ਨੇ ਕਿਹਾ ਕਿ ਵੀ will you meet me Dr. Amarjit Singh ji when Khalistan will be in existence and can I have your contact number? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜ ਕਰੇਗਾ ਖਾਲਸਾ, ਖਾਲਿਸਤਾਨ ਜ਼ਿੰਦਾਬਾਦ, ਆਲ ਟਰੂ ਗੁਰਸਿੱਖ ਜ਼ਿੰਦਾਬਾਦ, ਆਲ ਖਾਲਿਸਤਾਨੀ ਸਪੋਰਟਰਸ ਜ਼ਿੰਦਾਬਾਦ, ਹਿੰਦੂ ਕੇਸਾ ਤਾਰੀ ਗੁਲਾਮ ਸਿੱਖ ਮੁਰਦਾਬਾਦ। ਨਹੀਂ, ਆਪਾਂ ਕਿਸੇ ਨੂੰ ਕਿਉਂ, ਅਸੀਂ ਕੋਸ਼ਿਸ਼ ਕਰੀਏ ਕਿ ਇਸ ਰਸਤੇ ਤੇ ਤੁਰਨ ਦੀ। ਅਸੀਂ ਵੀ ਬਾਜ ਸਿੰਘ ਜੀ ਤੁਹਾਡੇ ਵਾਂਗ ਹੀ ਇਸ ਰਸਤੇ ਦੇ ਪੰਧ ਹੀ ਹੈ। ਇਹ ਤਾਂ ਤੁਸੀਂ ਲੋੜ ਤੋਂ ਜ਼ਿਆਦਾ ਸਾਨੂੰ ਦੇ ਰਹੇ ਹੋ, ਅਸੀਂ ਤੁਹਾਨੂੰ ਮਿਲਣ ਆਉਣਾ ਉੱਥੇ ਜਦੋਂ ਤੁਹਾਡੇ ਵਰਗੇ ਵੀਰਾਂ ਨੇ ਇਸ ਨੂੰ ਲਿਬਰੇਟ ਕਰਵਾਉਣਾ। ਔਰ ਹਾਲ ਦੀ ਘੜੀ ਇਹੀ ਤਰੀਕਾ ਜਿਹਦੇ ਰਾਹੀਂ ਤੁਸੀਂ ਸਾਨੂੰ ਲਿਖਦੇ ਹੋ, ਆਪਣੇ ਜਜ਼ਬਾਤਾਂ ਦਾ ਇਜ਼ਹਾਰ ਕਰੋ, ਪਰ ਆਪਣੇ ਆਪ ਨੂੰ ਜੈਸਾ ਵਿੱਥ ਤੈਸਾ ਹੋਏ ਵਰਤੇ, ਆਪਣਾ ਬਲ ਨਹੀਂ ਹਾਰੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਔਰ ਪਾਦਾ ਜੀ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਸੋਨਮਲ ਜੀ ਫਤਿਹ, ਜਸਕੀਰਤ ਸਿੰਘ ਜੀ ਵੀ ਫਤਿਹ, ਚੜ੍ਹਦੀ ਕਲਾ ਔਰ ਜ਼ਿੰਦਾਬਾਦ ਕਹਿੰਦੇ ਨੇ, ਖਾਲਸਾ ਜ਼ਿੰਦਾਬਾਦ, ਜ਼ਿੰਦਾਬਾਦ ਜ਼ਿੰਦਾਬਾਦ। ਹਾਂਜੀ, ਇਹ ਵੀ ਖਾਲਸਾ ਜ਼ਿੰਦਾਬਾਦ ਆਲਵੇਜ਼। ਔਰ ਪਰਮਜੀਤ ਸਿੰਘ ਜੀ ਔਰ ਇਸੇ ਤਰ੍ਹਾਂ ਫਾਰਮਸ ਜੀ ਔਰ ਇਹ ਪਾਕਿਸਤਾਨ ਸਾਨੂੰ ਦੇਖ ਰਹੇ ਨੇ। ਔਰ ਸਰਦਾਰ ਜੀ ਕਹਿੰਦੇ ਗ੍ਰੇਟ ਹੋ ਤੁਸੀਂ, ਔਰ ਪਾਕਿਸਤਾਨ ਲਵ ਅਵਰ ਸਿੱਖ ਖਾਲਿਸਤਾਨੀ ਬ੍ਰਦਰਸ ਉਹਨਾਂ ਨੇ ਕਿਹਾ। ਔਰ ਮਨਜੂਰ ਕੋਏ ਨੂਰ ਜੀ ਵੀ ਔਰ ਰਿਸ਼ੀ ਭਰਤਵਾਜ ਜੀ ਵੀ ਆਏ ਨੇ। ਔਰ ਭਾਰਦਵਾਜ ਨੂੰ ਖੁਰਕ ਹੁੰਦੀ ਹੈ ਤਾਂ ਫਿਰ ਕੋਈ ਨਾ ਕੋਈ ਸ਼ਗੂਫਾ ਜਿਹੜਾ ਉਹ ਛੱਡ ਦਿੰਦੇ ਨੇ। ਉਹਨਾਂ ਨੂੰ ਇਹ ਲੱਗਦਾ ਕਿ ਵੀ ਸਿੱਖ ਬਹੁਤ ਖੁਸ਼ ਨੇ ਔਰ ਉਹਨਾਂ ਦੇ ਨਾਲ ਕੋਈ ਧੱਕਾ ਨਹੀਂ ਹੁੰਦਾ, ਉਹਨਾਂ ਨੂੰ ਸਭ ਦੇ ਬਰਾਬਰ ਦੇ ਹੱਕ ਨੇ ਔਰ ਸਭ ਫੰਡਾਮੈਂਟਲ ਰਾਈਟ ਨੇ। ਮੈਂ ਹੁਣ ਇਹਦੇ ਤੇ ਭਾਰਦਵਾਜ ਜੀ ਇਹੀ ਕਹਾਂਗਾ ਵੀ ਥੋੜ੍ਹੀ ਜਿਹੀ ਇਮਾਨਦਾਰੀ ਵਰਤੋ। ਜੇ ਤੁਸੀਂ ਪ੍ਰੋਗਰਾਮ ਦੇਖਦੇ ਹੋ, ਸੁਣਦੇ ਹੋ, ਆਉਂਦੇ ਹੋ, ਬਹੁਤ ਵੈਲਕਮ, ਪਰ ਜੇ ਤੁਹਾਡੇ ਕੋਲ ਜੋ ਕੁਛ ਅਸੀਂ ਦੱਸਦੇ ਹਾਂ 1.5 ਘੰਟੇ ਦੇ ਵਿੱਚ ਜਿਹੜੀ ਤੁਹਾਡੇ ਮੁਲਕ ਦੀ ਅਸਲੀ ਕੁੰਡਲੀ, ਪੰਡਤਾਂ ਨੇ ਤਾਂ ਫਰਾਡ ਕੀਤਾ ਹੁੰਦਾ, ਉਹ ਅਸਲ ਕੁੰਡਲੀ ਜਿਹੜੀ ਹੈ ਤੇ ਉਹਦੇ ਤੇ ਕੋਈ ਤੁਹਾਡੇ ਕੋਲ ਕਹਿਣ ਲਈ ਕਮੈਂਟ ਹੋਏ ਤਾਂ ਉਹ ਜ਼ਰੂਰ ਦੱਸੋ। ਬਾਕੀ ਇੰਨਾ ਵੀ ਸਿੱਧਾ ਸਾਫ਼ ਨਹੀਂ ਹੈਗਾ, ਬਿਲਕੁਲ ਇਹ ਤੇ ਗਲਤ ਗੱਲ ਹੈ। ਸੰਤੋਖ ਸਿੰਘ ਜੀ ਵੀ ਕਹਿੰਦੇ ਡਾਕਟਰ ਸਾਹਿਬ ਫਤਿਹ ਜੀ, ਡਾਕਟਰ ਸਾਹਿਬ ਇਹ ਯਕੀਨੀ ਬਣਾਇਆ ਜਾਵੇ ਖਾਲਸਾ ਰਾਜ ਆਉਣ ਤੇ ਪਖੰਡੀ ਡੇਰਾ ਵਾਦੀਆਂ ਨੂੰ ਸਜ਼ਾ ਜ਼ਰੂਰ ਦਿੱਤੀ ਜਾਵੇ ਜਿਨ੍ਹਾਂ ਨੇ ਪੰਜਾਬ ਵਿੱਚ ਰਹਿੰਦੇ ਹੋਏ ਸਿੱਖ ਗੁਰੂਆਂ ਦੀ ਤੋਹੀਨ ਕੀਤੀ ਹੈ। ਦੇਖੋ, ਇਹ ਤਾਂ ਜਿਹੜੇ ਦੋਸ਼ੀ ਨੇ, ਵਾਰ ਕ੍ਰਿਮੀਨਲਸ ਨੇ, ਔਰ ਜਿਨ੍ਹਾਂ ਨੇ ਸਰਕਾਰ ਦੇ ਢੇਰ ਚੜ੍ਹ ਕੇ ਜੋ ਕੁਛ ਕੀਤਾ ਹੈ, ਇਹ ਅਕਾਊਂਟੇਬਿਲਟੀ ਹਿਸਾਬ ਕਿਤਾਬ ਤਾਂ ਹੁੰਦਾ ਹੈ ਔਰ ਉਹ ਇੰਟਰਨੈਸ਼ਨਲ ਕਾਨੂੰਨ ਦੇ ਮੁਤਾਬਕ ਹੋਏਗਾ। ਬਿਲਕੁਲ ਜੀ। ਔਰ ਰਾਜਨਪ੍ਰੀਤ ਸਿੰਘ ਜੀ ਵੀ, ਰਣਜੀਤ ਸਿੰਘ ਜੀ ਵੀ, ਔਰ ਇਸੇ ਤਰ੍ਹਾਂ ਪੰਨੂ ਜੀ ਵੀ, ਔਰ ਫਿਰ ਤਰਨਜੀਤ ਚੰਦਾ ਜੀ ਸਾਨੂੰ ਦਿੱਲੀ ਤੋਂ ਦੇਖ ਰਹੇ ਨੇ, ਔਰ ਸਪੋਰਟ ਖਾਲਸਾ ਜ਼ਿੰਦਾਬਾਦ ਚੱਡਾ ਸਾਹਿਬ। ਹਾਂਜੀ, ਔਰ ਇਸੇ ਤਰ੍ਹਾਂ ਬਲਬੀਰ ਸਿੰਘ ਟਵਾਣਾ ਜੀ ਵੀ, ਔਰ ਨਿਹੰਗ ਸਿੰਘ ਜੀ ਕਹਿੰਦੇ ਬਹੁਤ ਹੀ ਦਰਦਨਾਕ ਇਤਿਹਾਸ ਹੈ। ਹਾਂ, ਇਹ ਜਦੋਂ ਹੀ ਇਤਿਹਾਸ ਦੇ ਤੁਸੀਂ ਉਸ ਦੌਰ ਵੱਲ ਮੁੜਦੇ ਹੋ ਤੇ ਸਵਾਏ ਵੈਰਾਗ ਤੋਂ ਹੋਰ ਕੁਛ ਨਹੀਂ ਹੈ ਜੀ। ਔਰ ਇਸੇ ਤਰ੍ਹਾਂ ਮੁਹੰਮਦ ਜੋਨਸ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਜ਼ਰੂਰ ਬਣੇਗਾ। ਗੁਰਚਰਨਜੀਤ ਸਿੰਘ ਔਰ ਮਹਾਰਾਜਾ ਰਣਜੀਤ ਸਿੰਘ ਦੀ ਜ਼ਾਤ ਪੁੱਛਣਾ ਚਾਹੁੰਦੇ ਨੇ। ਗੁਰਚਰਨਜੀਤ ਸਿੰਘ ਜੀ, ਅਸੀਂ ਕਿਹੜਾ ਇਸ ਚੋਂ ਕੀ ਲੈਣਾ ਹੈ? ਉਹ ਗੁਰੂ ਦਾ ਸਿੱਖ ਸੀ, ਕਿਸੇ ਕੋਈ ਵੀ ਹੋਏ। ਇਹਦੇ ਜਦੋਂ ਅਸੀਂ ਜ਼ਾਤ ਪਾਤ ਦੇ ਚੱਕਰ 'ਚ ਪੈਂਦੇ ਹਾਂ ਫਿਰ ਤਾਂ ਅਸੀਂ ਉਹ ਸਾਰਾ ਕੁਝ ਤਾਂ ਬ੍ਰਾਹਮਣਵਾਦ ਦਾ ਦੱਸ ਕੇ ਹਟੇ ਹਾਂ, ਪਰ ਸਾਡੀ ਸੁਰਤ ਉੱਥੇ ਹੀ ਕਿਉਂ ਫਸੀ ਹੋਈ ਹੈ? ਹਾਂਜੀ। ਔਰ ਫਿਰ ਇਸੇ ਤਰ੍ਹਾਂ ਜਸਵਿੰਦਰ ਸਿੰਘ ਸਾਡੇ ਹੋਰ ਇੱਕ ਮਿਹਰਬਾਨ ਨੇ ਐਸ਼ ਸ਼ਾਹ, ਹਾਂਜੀ, ਇਹ ਸਾਨੂੰ ਦੱਸ ਰਹੇ ਨੇ ਕਿ ਲੈਕਟੋਬੈਸਿਲਸ ਜਿਹੜਾ ਹੈ ਉਹ ਦੁੱਧ ਨੂੰ ਦਹੀਂ ਬਣਾਉਂਦਾ ਹੈ ਤੇ
ਉਹ ਜਿਹੜਾ ਬੈਕਟੀਰੀਆ ਦਿਮਾਗ 'ਚ ਵੜ ਜਾਏ ਫਿਰ ਉਹ ਜਬਲੀਆਂ ਮਾਰਦੇ ਨੇ। ਤੇ ਐਸ਼ਲਾ ਜੀ ਤੁਹਾਡੇ ਵਰਗੇ ਦੇ ਬੜਿਆ ਹੋਏ ਤੇ ਤੁਸੀਂ ਉਹ ਜਬਲੀਆਂ ਸੁਣਨ ਆਉਂਦੇ ਹੋ, ਹੁਣ ਤਾਂ ਹੋਰ ਕੀ ਕਹਿ ਸਕਦੇ ਨੂੰ। ਹਾਂਜੀ ਹਾਂਜੀ, और इसी तरह जसवीर सिंह बराड़ जी भी और इंद्रजीत संधू जी भी और सुरजीत सिंह जी भी कहते लव ठीक खालिस्तान। किया जसविंदर सिंह होਰਾਂ ਨੇ कि महाराजा रंजीत सिंह वाज ओनली सिख। ਹਾਂਜੀ ਹਾਂ, ਔਰ ਸਭ ਦਾ ਉਹਨਾਂ ਨੇ ਸਭ ਦੇ ਨਾਲ ਬਰਾਬਰ ਦਾ ਸਲੂਕ ਕੀਤਾ। ਬਿਲਕੁਲ ਜੀ। ਔਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਕਿਉਂਕਿ ਮੈਂ ਇਸ ਲਈ ਕਿਹਾ ਕਿਉਂਕਿ ਐਸ਼ਲਾ ਜੀ ਹੁਣ ਦੂਜੇ ਪਾਸੇ ਆ ਗਏ। ਉਹਨਾਂ ਨੇ ਕਿਹਾ ਜੀ ਕਿ ਇਹ ਰਾਜਨ ਰਾਜਾਨ ਮਹਾਰਾਜਾ ਰਣਜੀਤ ਸਿੰਘ ਪ੍ਰੋਟੈਕਟਰ ਆਫ ਕਾਊਜ਼ ਐਂਡ ਬ੍ਰਾਹਮਨਸ donated generously for dome of Kanshi Vishwanath Mandir and willed gems to Puri Mandir। ਐਸ਼ਲਾ ਜੀ ਕੱਲਾ ਜਗਨਨਾਥਪੁਰੀ ਜਾਂ ਦੂਜੇ ਨਹੀਂ ਤਾਂ ਜਵਾਲਾਮੁਖੀ ਵੀ ਜਿਹੜਾ ਸੋਨਾ ਛਤਰ ਹੈ ਉਹ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ 'ਚ। ਇਸੇ ਤਰ੍ਹਾਂ ਉਹਨਾਂ ਨੇ ਲਾਹੌਰ ਦੀਆਂ ਮਸੀਤਾਂ ਜਿੰਨੇ ਮਦਰਸੇ ਹਿੰਦੂ ਸਕੂਲਾਂ ਦੇ ਨਾਲ ਪਾਠਸ਼ਾਲਾਵਾਂ ਸੀ ਜਾਂ ਸਿੱਖ ਧਰਮਸ਼ਾਲਾਵਾਂ ਦੇ ਨਾਲ ਐਜੂਕੇਸ਼ਨ ਦੇ ਲਈ ਬਰਾਬਰ ਦਿੱਤਾ। ਇਹੀ ਸਾਡੀ ਬਿਊਟੀ ਹੈ। ਅੱਜ ਤੁਸੀਂ ਆਪਣੇ ਹਿੰਦੂਤਵੀ ਰਾਜ ਦੇ ਵਿੱਚ ਹਾਲ ਦੇਖ ਲਓ ਕਿ ਜਿਹੜੀਆਂ ਕੁਝ ਸਹੂਲਤਾਂ ਸੰਵਿਧਾਨ ਨੇ ਦਿੱਤੀਆਂ ਨੇ ਉਹ ਤੁਸੀਂ ਕਿਵੇਂ ਖੋਹ ਰਹੇ ਹੋ। ਸੋ ਮਹਾਰਾਜਾ ਰਣਜੀਤ ਸਿੰਘ ਨੇ ਬੇਸ਼ੱਕ ਉਹ ਡਿਵਾਊਟ ਸਿੱਖ ਹੋਣ ਦੇ ਨਾਤੇ ਬਹੁਤ ਸਾਰੇ ਇਤਿਹਾਸਕ ਗੁਰਦੁਆਰੇ ਦਰਬਾਰ ਸਾਹਿਬ, ਤਰਨਤਾਰਨ ਸਾਹਿਬ, ਬਾਬਾ ਅਟਲ ਉਹਨਾਂ ਦੀ ਸੇਵਾ ਉਹਨਾਂ ਨੇ ਕਰਵਾਈ। ਪਾਕਿਸਤਾਨ 'ਚ ਜਿੰਨੇ ਅੱਜ ਵੀ 174-75 ਇਤਿਹਾਸਕ ਗੁਰਦੁਆਰੇ ਹਰ ਇੱਕ ਦੇ ਨਾਲ ਜਗੀਰ ਔਰ ਜ਼ਮੀਨ ਲਾਈ ਹੋਈ ਹੈ। ਪਰ ਉਹਨਾਂ ਨੇ ਬਰਾਬਰ ਹਿੰਦੂ ਮੰਦਰਾਂ ਨੂੰ ਵੀ ਔਰ ਮਸੀਤਾਂ ਨੂੰ ਮਦਰਸਿਆਂ ਨੂੰ ਵੀ ਡੋਨੇਟ ਕੀਤਾ। ਸੋ ਉਹ ਤੁਹਾਡੇ ਵਾਂਗ ਇਸ ਨਫ਼ਰਤ ਨਾਲ ਭਰਿਆ ਹੋਇਆ ਨਹੀਂ ਸੀ ਕਿ ਤੁਹਾਡੇ ਲਈ ਹਿੰਦੂਤਵਾ ਤੋਂ ਬਿਨਾਂ ਬਾਕੀ ਸਭ ਜਿਹੜਾ ਹੈ ਉਹ ਨਾਨ ਐਕਸੈਪਟੇਬਲ ਹੈ। ਹਾਂਜੀ, ਸੁਰਜੀਤ ਸਿੰਘ ਜੀ ਵੀ ਕਹਿੰਦੇ ਆਈ ਲਵ ਖਾਲਿਸਤਾਨ, ਖਾਲਿਸਤਾਨ ਜ਼ਿੰਦਾਬਾਦ। ਮੈਂ ਖਾਲਿਸਤਾਨ ਨੂੰ ਪਿਆਰ ਕਰਨ ਵਾਲਿਆਂ ਦਾ ਨਹੀਂ ਹਾਂ ਔਰ ਬਹੁਤ ਬਹੁਤ ਧੰਨਵਾਦ, ਜਲਦੀ ਬਣੇਗਾ ਖਾਲਿਸਤਾਨ। और बलजीत वराज जी भी, धर्म सिंह जी भी, फिर इसी तरह बिलाल अहमद 111 जी कहते हैं कि हेलो डॉक्टर साहब एंड सिस्टर नीलम कौर जी, रमज़ान का कहते सेकंड जुम्मा है। जी आए ने मिशर दीवान चंद, कोई शक नहीं है, ब्राह्मण भी सी, बहुत बहादुर जरनैल सी। और इस दे नाल इस गल दा भी ध्यान रहे कि मुसलमान भी बराबर दे जरनैल और तोपखाने दे इंचार्ज सी। जिहड़ी जंग दे विच ਜਦੋਂ ਅਸੀਂ ਸਭਰਾਵਾਂ ਔਰ ਦੂਸਰੇ ਦੀ ਸ਼ਾਹ ਮੁਹੰਮਦ ਕਿੱਸਾਕਾਰ ਵੀ ਮੁਸਲਮਾਨ ਹੈ। ਔਰ ਜਦੋਂ ਉਹ ਕਹਿੰਦਾ ਕਿ ਵੀ ਆਈਆਂ ਪਲਟਣਾ ਬੀੜ ਕੇ ਤੋਪਖਾਨੇ, ਅੱਗੋਂ ਸਿੰਘਾਂ ਨੇ ਪਾਸੜੇ ਮੋੜ ਸੁੱਟੇ, ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ ਹੱਲੇ 3 ਫਰੰਗੀ ਦੇ ਤੋੜ ਸੁੱਟੇ। ਮੇਵਾ ਸਿੰਘ ਤੇ ਮਾਖੇ ਖਾਂ ਉਹਨਾਂ ਦੇ ਤੋਪਚੀ ਨੇ। ਸੋ ਉਹਨਾਂ ਦੀ ਫੌਜ ਸਿੱਖ ਜਰਨੈਲ ਤਾਂ ਹੈ ਹੀ ਸੀ, ਹਰੀ ਸਿੰਘ ਨਲੂਆ ਔਰ ਬਾਕੀ ਸਾਰੇ ਬਰਾਬਰ। ਦੀਵਾਨ ਮੋਹਕਮ ਚੰਦ ਇੱਕ ਬਹਾਦਰ ਜਰਨੈਲ ਸੀ। ਔਰ ਇਹੀ ਤੁਹਾਨੂੰ ਤੁਹਾਡੀ ਸਮਝ ਲਈ ਕਾਫੀ ਹੋਣਾ ਚਾਹੀਦਾ ਕਿ ਤੁਸੀਂ ਕੀ ਵਿਹਾਰ ਕਰ ਰਹੇ ਹੋ ਜੇ ਤੁਹਾਡੇ ਕੋਲ ਪੋਲੀਟੀਕਲ ਪਾਵਰ ਆਈ। ਬਿਲਕੁਲ, ਬਲਾਲ ਜੀ ਵੀ ਸਾਨੂੰ ਜਿੱਦਾਂ ਹਾਲੋ ਕਹਿੰਦੇ ਨੇ ਦੋਨਾਂ ਨੂੰ, ਔਰ ਕਹਿੰਦੇ ਨੇ ਅੱਜ ਰਮਜ਼ਾਨ ਦਾ ਸੈਕੰਡ ਜੁਮਾ ਹੈ, ਬਹੁਤ ਬਹੁਤ ਮੁਬਾਰਕ। ਹਾਂਜੀ, ਮੁਬਾਰਕ ਹੈ। ਕਹਿੰਦੇ ਬਿਲਾਲ ਅਹਿਮਦ ਜੀ, ਕੱਲ ਦੀ ਤੁਹਾਡੀ ਲਿਖਤ ਬਾਅਦ 'ਚ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਹੋਰਾਂ ਨੇ ਸਾਨੂੰ ਸਮਝਾਈ ਕਿ ਤੁਸੀਂ ਸਹਿਰੀ ਦਾ ਜ਼ਿਕਰ ਕੀਤਾ ਸੀ ਕਿ ਜਦੋਂ ਪ੍ਰੋਗਰਾਮ ਹੁੰਦਾ ਤੇ ਸਵੇਰੇ ਜਿਹੜਾ ਉਹ ਸਹਿਰੀ ਹੁੰਦਾ। ਬਹੁਤ ਬਹੁਤ ਸ਼ੁਕਰੀਆ ਔਰ ਮੁਬਾਰਕ ਰਮਜ਼ਾਨ ਦਾ ਦੂਸਰਾ ਜੁਮਾ। ਹਾਂਜੀ, ਰਾਜਵਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਨੇ ਕਿ beware about misinformation spread by some people to show India is very powerful। ਬਿਲਕੁਲ ਰਾਜਵਿੰਦਰ ਸਿੰਘ ਜੀ, ਤੁਸੀਂ ਠੀਕ ਫਰਮਾਇਆ। ਔਰ ਇਹ ਇੰਨਾ ਜ਼ਿਆਦਾ ਪ੍ਰੋਪੇਗੈਂਡਾ ਹੈ ਔਰ ਇਸ ਤੋਂ ਬਚਣ ਦੀ ਲੋੜ ਹੈ। ਹਾਂਜੀ, ਰਣਵੀਰ ਗਿੱਲ ਜੀ ਕਹਿੰਦੇ yesterday what I mean was ਹਾਂਜੀ was Rishi Bhartwaj asked so many questions that Dr. Saab could write his own prashna type book name Bhartwaj। ਇਹ ਬਹੁਤ ਸੋਹਣੀ ਗੱਲ ਇਹਨਾਂ ਨੇ ਰਣਵੀਰ ਨੇ ਕੀਤੀ। ਮੈਂ ਥੋੜਾ ਜਿਹਾ ਦੱਸ ਦਿਆਂ ਕਿਉਂਕਿ ਬਹੁਤਿਆਂ ਨੂੰ ਹੋਏਗਾ ਵੀ ਪ੍ਰਸ਼ਨਾ ਕਿਉਂ ਕਿਹਾ। ਹਾਂਜੀ, ਸਰ ਕਪੂਰ ਸਿੰਘ ਜਦੋਂ ਉਹਨਾਂ ਨੂੰ ICS ਤੋਂ ਸਸਪੈਂਡ ਕੀਤਾ, ਉਹਨਾਂ ਦਾ ਕੇਸ ਉਦੋਂ ਪੰਜਾਬ ਹਾਈ ਕੋਰਟ ਸ਼ਿਮਲਾ 'ਚ ਚੱਲਦਾ ਸੀ ਤੇ ਉਹ ਜਾਂਦੇ ਸੀ ਤਰੀਕ ਭੁਗਤਣ ਵੀ। ਔਰ ਇੱਕ ਉਹਨਾਂ ਦੇ ਨਾਲ ਸੈਰ ਕਰਨ ਲਈ ਇੱਕ ਬੜਾ ਲਰਨਡ ਬ੍ਰਾਹਮਣ ਜਿਹੜਾ ਸ਼ਾਇਦ ਲਾਹੌਰ ਦੇ ਮਿਊ ਕਾਲਜ ਦਾ ਉਹ ਪ੍ਰਿੰਸੀਪਲ ਵੀ ਰਿਹਾ ਸੀ, ਉਹ ਵੀ ਨਾਲ ਸੈਰ ਕਰਨ ਜਾਂਦਾ ਸੀ। ਤੇ ਉਹਨੇ ਬਹੁਤ ਸਾਰੇ ਸਵਾਲ ਪੁੱਛਣੇ ਔਰ ਸਰ ਸਾਹਿਬ ਨੇ ਜੋ ਸੈਰ ਕਰਦਿਆਂ ਜਵਾਬ ਵੀ ਦੇਣੇ। ਆ ਕੇ ਉਹਨਾਂ ਨੇ ਪੈਨ ਡਾਊਨ ਕਰ ਲੈਣਾ ਔਰ ਬਾਅਦ 'ਚ ਉਹਨਾਂ ਨੇ ਉਹਨੂੰ ਜਦੋਂ ਬੁੱਕ ਫਾਰਮ ਦੇ ਵਿੱਚ ਉਹਨੂੰ ਸੰਕਲਨ ਕੀਤਾ
ਤੇ ਉਹਨਾਂ ਦੇ ਦਿਮਾਗ 'ਚ ਆਇਆ ਵੀ ਕੀ ਦਾ ਨਾਂ ਰੱਖਿਆ ਜਾਏ, ਤਾਂ ਉਹਨਾਂ ਨੇ ਕਿਤਾਬ ਦਾ ਨਾਂ ਰੱਖਿਆ ਪ੍ਰਾਸ਼ਰ ਪ੍ਰਸ਼ਨ, ਕਿਉਂਕਿ ਪ੍ਰਸ਼ਨ ਸੀ, ਸਵਾਲ ਸੀ। ਸੋ ਇਹ ਭਾਰਦਵਾਜ ਪ੍ਰਸ਼ਨਾਂ ਦੇ ਨਾਂ ਥੱਲੇ ਹੁਣ ਭਾਰਦਵਾਜ ਸਾਹਿਬ ਜਰਾ ਰੈਗੂਲਰ ਸੰਪਰਕ ਰੱਖਣ, ਪਤਾ ਤੇ ਲੱਗੇ ਵੀ ਕਿੱਥੇ ਬੈਠੇ ਨੇ, ਤੇ ਇਹਨਾਂ ਦੇ ਪ੍ਰਸ਼ਨਾਂ ਦੇ ਥੱਲੇ ਕਿਤਾਬ ਇਹਨਾਂ ਦੇ ਨਾਂ ਹੀ ਅਸੀਂ ਕਰ ਦਿਆਂਗੇ, ਜਿਹੜਾ ਇਹਨਾਂ ਨੂੰ ਸਮਰਪਿਤ ਭਾਰਦਵਾਜ ਪ੍ਰਸ਼ਨ। ਪੇਜਨ ਆਰੀਆ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਬਿਲਾਲ ਜੀ ਕਹਿੰਦੇ ਨੇ ਕਿ ਮੈਂ ਲੇਟ ਆ ਅੱਜ, ਪਰ ਮੇਰੀ ਹਾਜ਼ਰੀ ਜਿਹੜੀ ਹੈ ਕਬੂਲ ਜ਼ਰੂਰ ਕਰੇ, ਔਰ ਕਹਿੰਦੇ ਚੜ੍ਹਦੀ ਕਲਾ ਵਿੱਚ ਰੱਖੇ ਰੱਬ ਤੁਹਾਨੂੰ। ਹਾਂ, ਤੁਹਾਨੂੰ ਵੀ ਜੀ। ਔਰ ਲਖਵੀਰ ਸਿੰਘ ਜੀ ਵੀ, ਔਰ ਇਸ ਤਰ੍ਹਾਂ ਮਲਹਾਰ ਸੋਈ ਜੀ ਵੀ, ਔਰ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵੀ, ਔਰ ਲਖਵੀਰ ਸਿੰਘ ਜੀ ਕਹਿੰਦੇ ਨੇ ਨਵੇਂ ਸਾਲ ਦੀ ਜਿਹੜਾ ਨਵਾਂ ਦੇਸੀ ਸਾਲ ਹੈ, ਸਭ ਨੂੰ ਬਹੁਤ ਬਹੁਤ ਵਧਾਈਆਂ ਜੀ। ਔਰ ਅਸੀਂ ਵੀ ਜਾਂਦੇ ਜਾਂਦੇ ਦੱਸਦੇ ਹੀ ਹੈ ਕਿ ਅੱਜ 13 ਮਾਰਚ ਨਿਊ ਈਅਰ ਈਵ ਹੈ, ਜੋ ਹੀ ਮਿਡਨਾਈਟ ਤੋਂ ਬਾਅਦ ਜਿਹੜਾ ਵਰਾ ਨਾਨਕਸ਼ਾਹੀ 557 ਉਸ ਦੀ ਸ਼ੁਰੂਆਤ ਹੋਏਗੀ। ਸਭ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਆ। ਕੱਲ ਇਸ ਤੇ ਗੱਲ ਵੀ ਕਰਾਂਗੇ, ਪਰ ਅੱਜ ਅਸੀਂ ਨਿਊ ਈਅਰ ਈਵ ਹੈ, ਸਾਡੇ ਯੂਨੀਕ ਆਪਣੀ ਅਡਰੀ ਹੋਣ ਦਾ ਪ੍ਰਤੀਕ। ਔਰ ਅਸੀਂ ਪਾਲ ਸਿੰਘ ਪੁਰੇਵਾਲ, ਜਿਨ੍ਹਾਂ ਨੇ ਅੱਧੀ ਸਦੀ ਦੀ ਮਿਹਨਤ ਤੋਂ ਬਾਅਦ ਇਹ ਤੋਹਫਾ ਪੰਥ ਦੀ ਝੋਲੀ ਪਾਇਆ, ਇਹ ਵੱਖਰੀ ਕਹਾਣੀ ਹੈ ਕਿ ਕਿਵੇਂ RSS ਦੇ ਪ੍ਰਭਾਵ ਥੱਲੇ ਸੰਤ ਸਮਾਜ ਨੇ ਇਸ ਸਾਰੇ ਨੂੰ ਸਾਬੋਤਾਜ ਕੀਤਾ। ਪਰ ਚਲੋ ਇਹਦੀ ਜਿਹੜੀ ਸ਼ੁਰੂਆਤ ਹੈ, ਪਹਿਲੀ ਚੇਤ ਇਸ ਦਿਨ ਦੇ ਉੱਤੇ ਘੱਟੋ ਘੱਟ ਕੋਈ ਤਾਂ ਫਰਕਾ ਨਹੀਂ ਹੈ। ਸੋ ਅੱਜ ਸਭ ਦਾ ਹੀ ਨਵਾਂ ਸਾਲ ਹੈ, ਸਿੱਖ ਕੌਮ ਦੀ ਵੱਖਰੀ ਹੋਣ ਦਾ ਪ੍ਰਤੀਕ। ਔਰ ਇਹ ਸਾਡੇ ਕੌਮੀ ਖਾਲਿਸਤਾਨ ਦੇ ਉਸ ਸੰਘਰਸ਼ ਵੀ ਇੱਕ ਮੀਲ ਪੱਥਰ ਹੈ, ਕਿਉਂਕਿ ਜਿਹੜੀ ਐਲਮੈਨਿਕ ਹੈ ਉਹਨਾਂ ਦਾ ਇੱਕ ਬੜਾ ਸਿੰਪਲ ਪ੍ਰਿੰਸੀਪਲ ਹੈ ਕਿ ਹਰ ਧਰਮ ਦਾ ਇੱਕ ਆਪਣਾ ਕੈਲੰਡਰ ਹੁੰਦਾ ਹੈ, ਔਰ ਹਰ ਕੈਲੰਡਰ ਦਾ ਧਰਮ ਹੁੰਦਾ ਹੈ। ਸੋ ਇਹ ਬਿਕਰਮੀ ਕੈਲੰਡਰ ਨਾਲੋਂ ਨਿਜਾਤ ਪਾਉਣ ਦੀ ਲਾਈਨ ਸੀ। ਔਰ ਇਸ 557ਵਾਂ ਵਰ੍ਹਾ ਨਾਨਕ ਸ਼ਾਹ ਬਾਦਸ਼ਾਹ ਨੂੰ ਕਹਿੰਦੇ ਨੇ, ਰਾਇਲ ਨਾਨਕ ਸ਼ਾਹ ਫਕੀਰ, ਸਿੱਖ ਕਾ ਗੁਰੂ ਮੁਸਲਮਾਨ ਕਾ ਪੀਰ। ਔਰ ਇਹ ਨਵਾਂ ਵਰ੍ਹਾ 557 ਨਾਨਕ ਸ਼ਾਹੀ ਬਹੁਤ ਬਹੁਤ ਮੁਬਾਰਕ। ਔਰ ਹਰਪ੍ਰੀਤ ਸਿੰਘ ਜੀ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਦੇ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।